ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 15 ਤਰੀਕ ਆ ਤੇ ਜਿਹੜਾ ਦਿਨ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਆਇਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ, ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਇਜ਼ਰਾਈਲ ਤੇ ਹਮਾਸ ਐਗਰੀ ਕਰ ਗਏ ਆ ਸੀਜ਼ ਫਾਇਰ ਦੇ ਲਈ। ਇਹ ਜਿਹਦੇ ਰਾਹੀਂ ਜੋ ਆਪਣੇ ਹੋਸਟੇਜ ਫੜੇ ਹੋਏ ਸੀ ਉਹਨਾਂ ਨੂੰ ਛੱਡਿਆ ਜਾਊਗਾ। 33 ਦੇ ਕਰੀਬ ਕੈਦੀ ਜੋ ਹਮਾਸ ਨੇ ਬਣਾਏ ਹੋਏ ਸੀ। ਪਹਿਲੇ ਫੇਜ਼ ਦੇ ਵਿੱਚ ਹੰਡਰਡਸ ਆਫ ਪੈਲਸਤੀਨੀਅਨ ਜਿਹੜੇ ਪ੍ਰਿਜ਼ਨਰਸ ਆ ਉਹਨਾਂ ਦੇ ਬਦਲੇ ਸਵੈਪ ਕੀਤੇ ਜਾਊਗੇ। ਹਾਲਾਂਕਿ ਜੋ ਇਜ਼ਰਾਈਲ ਦੀ ਕੈਬਨਿਟ ਆ ਉਹਨਾਂ ਨੇ ਇਸ ਸਾਰੇ ਕਾਸੇ ਨੂੰ ਅਪਰੂਵਲ ਦੇਣਾ ਹੈਗਾ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਉਹ ਆਫੀਸ਼ੀਅਲੀ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰਨਗੇ। ਜੀ, ਅਗਲੀ ਜਿਹੜੀ ਗੱਲ ਕਰੀਏ, ਪ੍ਰੈਜ਼ੀਡੈਂਟ ਬਾਈਡਨ ਨੇ ਅਮਰੀਕਾ ਨੂੰ ਅਖੀਰਲੀ ਵਾਰ ਜਿਹੜਾ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਸੰਬੋਧਨ ਕੀਤਾ। ਫੇਅਰਵੈਲ ਕਹਿੰਦੇ ਵੀ ਉਹਨਾਂ ਨੇ ਆਪਣੀ ਜਿਹੜੀ ਸਪੀਚ ਆ ਉਹ ਦਿੱਤੀ ਹੈਗੀ ਆ। ਇਸ ਸਪੀਚ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਕਿਹਾ ਵੀ ਅਮਰੀਕੀਆਂ ਨੂੰ ਐਨਕਰੇਜ ਕੀਤਾ ਵੀ ਉਹ ਜਿਹੜੇ ਡੈਮੋਕ੍ਰੈਟਿਕ ਪ੍ਰੋਸੈਸ ਹੈਗੇ ਆ ਉਹਨਾਂ ਦੇ ਵਿੱਚ ਹਿੱਸੇਦਾਰੀ ਜਿਹੜੀ ਉਹ ਆਪਣੀ ਬਣਾ ਕੇ ਰੱਖਣ, ਤੇ ਨਾਲ ਹੀ ਕਹਿੰਦੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਲਈ ਅਕਾਊਂਟੇਬਿਲਟੀ ਦੀ ਵੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਇੱਕ ਬਹੁਤ ਵੱਡੀ ਚੁਣੌਤੀ ਅੱਜ ਦੇ ਸਮੇਂ ਦੇ ਵਿੱਚ ਬਣ ਚੁੱਕੀ ਆ। ਨਾਲ ਹੀ ਉਹਨਾਂ ਨੇ ਓਲੀਗਾਰਕੀ ਦੀ ਵੀ ਚੇਤਾਵਨੀ ਜਿਹੜੀ ਉਹ ਦਿੰਦਿਆਂ ਹੋਇਆ ਕਿਹਾ ਵੀ ਜਿਹੜੇ ਵਰਕਿੰਗ ਤੇ ਮਿਡਲ ਕਲਾਸ ਅਮਰੀਕਨਸ ਆ ਉਹਨਾਂ ਨੂੰ ਓਲੀਗਾਰਕੀ ਜਿਹੜੀ ਲਗਾਤਾਰ ਅਮਰੀਕਾ 'ਚ ਵੱਧ ਰਹੀ ਹੈ, ਯਾਨੀ ਕਿ ਅਮਰੀਕੀ ਅਮੀਰਾਂ ਦਾ ਜਿਹੜਾ ਦਬਦਬਾ ਅਮਰੀਕਾ ਦੇ ਵਿੱਚ, ਚਾਹੇ ਸਰਕਾਰ ਦੇ ਜ਼ਰੀਏ ਚਾਹੇ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਹਰ ਇੱਕ ਚੀਜ਼ ਜਿਹੜੀ ਸੁਣੀ ਜਾਣੀ, ਬਾਕੀਆਂ ਨੂੰ ਲਤਾੜਨਾ, ਉਸ ਦੇ ਲਈ ਅਮਰੀਕਾ ਦੇ ਲੋਕਾਂ ਨੂੰ ਚਿੰਤਨ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ ਆ। ਤੇ ਕਹਿੰਦੇ ਵੀ ਅਮਰੀਕਨਸ ਨੂੰ ਜਿਹੜਾ ਆਈਡੀਆ ਆ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੇ ਵਿੱਚ ਵਿਸ਼ਵਾਸ ਰੱਖਣ ਦਾ, ਉਹ ਜਿਹੜਾ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਸੋ ਕਹਿੰਦੇ ਵੀ ਫੁੱਲ ਇੰਪੈਕਟ ਦਾ ਜਿਹੜਾ ਪਤਾ ਲੱਗਣ ਦੇ ਵਿੱਚ ਵਕਤ ਲੱਗੇਗਾ। ਜਿਹੜਾ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ ਦੀਆਂ ਜਿਹੜੀਆਂ ਅਚੀਵਮੈਂਟਸ ਕੀਤੀਆਂ ਹੈਗੀਆਂ ਆ। ਸੋ ਕਹਿੰਦੇ ਵੀ ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹ ਉਹਨਾਂ ਅਮਰੀਕਨਸ ਦੇ ਲਈ ਸੋਚ ਰਹੇ ਨੇ ਤੇ ਉਹ ਅਮਰੀਕਾ ਨੂੰ ਐਜ਼ ਏ ਲਾਸਟ ਟਾਈਮ ਐਜ਼ ਏ ਪ੍ਰੈਜ਼ੀਡੈਂਟ ਜਦ ਉਹ ਨੇਸ਼ਨ ਨੂੰ ਜਿਹੜਾ ਸੰਬੋਧਨ ਜਿਹੜਾ ਉਹ ਹੋਏ ਆ। ਇਸ ਦੇ ਵਿੱਚ ਨਾਲ ਉਹਨਾਂ ਨੇ AI ਦੀ ਵੀ ਜਿਹੜੀ ਉਹ ਗੱਲ ਕੀਤੀ। ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਉਸ ਦੇ ਨਾਲ ਜਿੱਥੇ ਸੰਭਾਵਨਾਵਾਂ ਬਹੁਤ ਜ਼ਿਆਦੀਆਂ ਵੱਧਦੀਆਂ ਨੇ, ਪਰ ਕਹਿੰਦੇ ਵੀ ਵਿਦਆਊਟ ਐਨੀ ਸੇਫਗਾਰਡਸ ਉਹ ਇੱਕ ਨਵੇਂ ਖਤਰੇ ਵੀ ਜਿਹੜੀਆਂ ਉਹ ਲੈ ਕੇ ਸਾਹਮਣੇ ਆਉਂਦੀਆਂ ਹੈਗੀਆਂ ਆ। ਤੇ ਅਮਰੀਕਨਸ ਨੂੰ ਕਹਿੰਦੇ ਵੀ ਤੁਸੀਂ ਸਟੈਂਡ ਗਾਰਡ ਕਰਿਓ। ਤੇ ਆਪਟਿਮਿਸਟਿਕ ਨੋਟ ਦੇ ਉੱਤੇ ਕਹਿੰਦੇ ਵੀ ਉਹਨਾਂ ਨੇ ਆਪਣਾ ਅਖੀਰਲਾ ਜਿਹੜਾ ਫੇਅਰਵੈਲ ਸਪੀਚ ਆ ਐਜ਼ ਏ ਪ੍ਰੈਜ਼ੀਡੈਂਟ ਉਹ ਅਮਰੀਕਾ ਦੇ ਨਾਲ ਸਾਂਝਾ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਖਬਰ ਜੋ ਲਾਸ ਐਂਜਲਸ ਦੇ ਵਿੱਚ ਅੱਗਾਂ ਲੱਗੀਆਂ ਉਹਦੇ ਬਾਰੇ ਜੋ ਅਪਡੇਟ ਦਿੰਦੇ ਜਾਈਏ ਤੇ ਕ੍ਰਿਊ ਨੇ ਕਾਫੀ ਜ਼ਿਆਦਾ ਪ੍ਰੋਗਰੈਸ ਕੀਤੀ ਹੈਗੀ ਆ ਅੱਗ ਬੁਝਾਉਣ ਦੇ ਵਿੱਚ, ਅੱਗ ਨੂੰ ਕੰਟਰੋਲ ਕਰਨ ਦੇ ਵਿੱਚ। ਜੋ ਵਿਕਟਮਸ ਹੈਗੇ ਆ ਉਹ ਵਾਪਸ
ਆਪਣੀ ਨੇਬਰਹੁੱਡ ਦੇ ਵਿੱਚ ਜਾ ਕੇ ਆਪਣੇ ਘਰਾਂ ਨੂੰ ਦੇਖਣਾ ਚਾਹੁੰਦੇ ਹੈਗੇ ਆ। ਸੋ ਫਾਰ 19% ਜੋ ਫਾਇਰ ਆ ਉਹ ਕੰਟੇਨਡ ਹੋ ਗਈ ਹੈਗੀ ਆ। 23,713 ਏਕੜ ਸੜ ਕੇ ਸਵਾਹ ਹੋਈ ਆ, ਜੋ ਪੈਲੀਸੇਡਸ ਫਾਇਰ ਆ। 1280 ਸਟਰਕਚਰਸ ਉੱਥੇ ਸੜ ਗਈਆਂ ਤੇ 204 ਦੇ ਕਰੀਬ ਡੈਮੇਜ ਹੋਈਆਂ ਹੈਗੀਆਂ ਆ। ਤੇ ਇਸ ਤੋਂ ਬਿਨਾਂ ਈਟਨ ਫਾਇਰ ਨੇ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ, ਉਹ ਹੁਣ 45% ਕੰਟੇਨਡ ਆ ਤੇ ਉਹਦੇ ਨਾਲ 4627 ਸਟਰਕਚਰਸ ਤਬਾਹ ਹੋਈਆਂ ਤੇ 486 ਜੋ ਆ ਉਹ ਬੁਰੀ ਤਰ੍ਹਾਂ ਡੈਮੇਜ ਹੋ ਗਈਆਂ ਹੈਗੀਆਂ। 16 ਲੋਕਾਂ ਦੀ ਮੌਤ ਈਟਨ ਫਾਇਰ ਦੇ ਨਾਲ ਹੋਈ ਹੈਗੀ ਆ। ਸੋ ਸਿਚੁਏਸ਼ਨ ਹਜੇ ਵੀ ਬਹੁਤ ਜ਼ਿਆਦਾ ਬੈਡ ਆ। ਕਈ ਇਦਾਂ ਦੀਆਂ ਖਬਰਾਂ ਆ ਰਹੀਆਂ, ਇੱਕ 3 ਭੈਣਾਂ ਦੇ 3 ਘਰ ਸੀ, ਤਿੰਨੇ ਜਿਹੜੇ ਆ ਉੱਥੇ ਲੂ ਹੋ ਗਏ। ਇੱਕ ਫਾਇਰ ਫਾਈਟਰ ਸੀ, ਉਹ ਲੋਕਾਂ ਦੀ ਅੱਗ ਬੁਝਾਉਂਦਾ ਰਿਹਾ। ਬਾਅਦ ਦੇ ਵਿੱਚ ਉਹਦਾ ਜਿਹੜਾ ਖੁਦ ਦਾ ਘਰ ਆ ਉਹ ਅੱਗ ਦੀ ਭੇਂਟ ਵੀ ਚੜ ਗਿਆ। ਤੇ ਜੀ ਇਸ ਤੋਂ ਬਿਨਾਂ ਕੁਝ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ, ਸਟੇਟ ਫਾਰਮ ਨੇ ਇਹ ਕਿਹਾ ਵੀ ਜਿਹੜੇ ਲੋਕ ਅਫੈਕਟਡ ਹੋਏ ਆ ਇਸ ਅੱਗ ਦੇ ਨਾਲ, ਉਹਨਾਂ ਦੀਆਂ ਪਾਲਿਸੀਆਂ ਨੂੰ ਰਿਨਿਊਲ ਕਰ ਦਿੱਤਾ ਜਾਊਗਾ। ਜਿਹੜੀਆਂ ਕੈਂਸਲ ਹੋ ਗਈਆਂ ਉਹ ਨਹੀਂ, ਜਿਹੜੇ ਚੱਲ ਰਹੀਆਂ ਹੈਗੀਆਂ। ਠੀਕ ਨਹੀਂ ਹੈ। ਤਾਂ ਯੂਜ਼ਲੀ ਕੀ ਹੁੰਦਾ ਆ, ਇਹ ਜਦੋਂ ਟਰਮ ਖਤਮ ਹੁੰਦੀ ਆ ਉਹ ਤੋਂ ਬਾਅਦ ਇਹ ਕਹਿ ਦਿੰਦੇ ਵੀ ਨਹੀਂ ਅਸੀਂ ਹੁਣ ਰਿਨਿਊ ਨਹੀਂ ਕਰਨੀ। ਨਹੀਂ ਕਰਨਾ। ਪਰ ਕੈਲੀਫੋਰਨੀਆ ਦੇ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਆ ਰਿਕਾਰਡੋ ਲਾਰਾ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਸਟੇਟ ਫਾਰਮ ਨੇ ਜੋ ਕੀਤਾ ਵਧੀਆ ਕੀਤਾ ਹੈਗਾ। ਸੋ ਉਹਨਾਂ ਲੋਕਾਂ ਦੀਆਂ ਪਾਲਿਸੀਆਂ ਨੂੰ ਨਹੀਂ ਕੈਂਸਲ ਕਰਨਗੇ। ਲਾਸਟ ਮਾਰਚ ਦੇ ਵਿੱਚ ਸਟੇਟ ਫਾਰਮ ਨੇ 30,000 ਦੇ ਕਰੀਬ ਪ੍ਰਾਪਰਟੀ ਇੰਸ਼ੋਰੈਂਸ ਤੇ 42,000 ਦੇ ਕਰੀਬ ਕਮਰਸ਼ੀਅਲ ਅਪਾਰਟਮੈਂਟ ਪਾਲਿਸੀਜ਼ ਕੈਲੀਫੋਰਨੀਆ ਦੇ ਵਿੱਚ ਡ੍ਰੌਪ ਕਰ ਦਿੱਤੀਆਂ ਸੀਗੀਆਂ। ਸੋ ਇੰਸ਼ੋਰੈਂਸ ਕੰਪਨੀਆਂ ਦਾ ਵੀ ਜਿਹੜਾ ਆ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੈਗਾ। ਜੀ, ਨੈਸ਼ਨਲ ਵੈਦਰ ਸਰਵਿਸ ਨੇ ਇੱਕ ਥੋੜੀ ਜੀ ਗੁੱਡ ਨਿਊਜ਼ ਇਹ ਦਿੱਤੀ ਆ ਵੀ ਕਹਿੰਦੇ ਵੀ ਆਉਂਦੇ ਕੁਝ ਦਿਨ ਹਵਾ ਜਿਹੜੀ ਉਹ ਮੱਧਮ ਰਹੇਗੀ, ਥੋੜੀ ਥੰਮੇਗੀ। ਹਾਂ, ਅਗਲੇ ਵੀਕ ਦੇ ਵਿੱਚ ਕਹਿੰਦੇ ਵੀ ਫੇਰ ਬੈਡ ਨਿਊਜ਼ ਇਹ ਆ ਵੀ ਤੇਜ਼ ਹਵਾਵਾਂ ਦੁਬਾਰਾ ਮੁੜ ਵਾਪਸੀ ਕਰਨਗੀਆਂ, ਪਰ ਕਹਿੰਦੇ ਵੀ ਇਸ ਦਰਮਿਆਨ ਫਾਇਰ ਫਾਈਟਰਸ ਨੂੰ ਇੱਕ ਬ੍ਰੇਕ ਮਿਲ ਜਾਊਗੀ, ਇੱਕ ਥੋੜਾ ਮੌਕਾ ਮਿਲੂਗਾ ਵੀ ਇਹਨਾਂ ਅੱਗਾਂ ਦੇ ਉੱਤੇ ਹੋਰ ਤੇਜ਼ੀ ਦੇ ਨਾਲ ਕਾਬੂ ਪਾਇਆ ਜਾ ਸਕੇ। ਸੋ ਇਹ ਹੁਣ ਸਥਿਤੀ ਜਿਹੜੀ ਇਸ ਟਾਈਮ ਉੱਥੇ ਬਣੀ ਪਈ ਹੈਗੀ ਆ। ਬਹੁਤ ਸਾਰੀਆਂ ਨਵੀਆਂ ਤੋਂ ਨਵੀਆਂ ਜਿਹੜੀਆਂ ਸਟੋਰੀਜ਼ ਹਰਜੋਤ ਸਿੰਘ ਜੀ ਉੱਧਰ ਆ ਰਹੀਆਂ ਆ। ਸੋ ਪਰ ਨਾਲ ਦੇ ਨਾਲ ਅਸੀਂ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿਹੜੇ ਆਪੋ ਆਪਣੇ ਤੌਰ ਦੇ ਉੱਤੇ ਉੱਥੇ ਮਦਦ ਜਿਹੜੀ ਆ ਆਮ ਲੋਕਾਂ ਦੀ ਕਰਨ ਦੇ ਲਈ ਪਹੁੰਚੇ ਆ। ਸਾਰੇ ਉਹ ਸਿੱਖ ਸੰਸਥਾਵਾਂ, ਇਨਸਾਨ ਪਸੰਦ, ਇਨਸਾਫ ਪਸੰਦ, ਇਨਸਾਨੀਅਤ ਨੂੰ ਪ੍ਰੇਮ ਕਰਨ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਆ, ਜਿਹੜੀਆਂ ਉੱਥੇ ਇਸ ਟਾਈਮ ਦੇ ਲਈ ਰਾਹਤ ਕਾਰਜਾਂ ਦੇ ਵਿੱਚ ਦਿਨ ਰਾਤ ਜਿਹੜੀ ਮਿਹਨਤ ਆ ਉਹ ਕਰ ਰਹੀਆਂ ਨੇ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਭਈ UFOs ਜਿਹੜੀਆਂ ਦੇਖੀਆਂ ਗਈਆਂ ਹੈਗੀਆਂ। ਸੋ ਇਹ ਹੁਣ ਪਤਾ ਨਹੀਂ ਵੀ ਸਹੀ ਆ ਜਾਂ ਗਲਤ ਆ, ਪਰ ਫੌਕਸ 26 ਨਿਊਜ਼ ਜਿਹੜਾ ਉੱਥੇ ਦਾ ਟੀਵੀ ਚੈਨਲ ਆ, ਉਹਨਾਂ ਨੇ ਇਹ ਦੱਸਿਆ ਆ ਵੀ ਜੋ UFOs ਆ ਉਹ ਸਵੇਰੇ ਤੜਕੇ 4 ਵਜੇ ਦੇ ਕਰੀਬ ਦੇਖੀਆਂ ਗਈਆਂ। ਕਈਆਂ ਨੇ ਗੋਲ ਸ਼ਕਲ ਦੀਆਂ ਜਿਹੜੀਆਂ ਪਿਕਚਰਸ ਵੀ ਆ ਉਹ ਪਾਈਆਂ ਗਈਆਂ ਹੈਗੀਆਂ। ਜੀ, ਅਗਲੀ ਗੱਲ ਕਰਦੇ ਹਾਂ ਜੋ ਸਿੰਘ ਜੀ, ਟਿਕਟੌਕ ਨੂੰ ਜਿਹੜਾ ਉਹ ਲੈ ਕੇ। ਟਿਕਟੌਕ ਕਹਿੰਦੇ ਵੀ US ਦੇ ਜਿਹੜੇ ਆਪਣੇ ਆਪਰੇਸ਼ਨ ਆ ਉਸ ਨੂੰ ਬੰਦ ਕਰਨ ਦੇ ਲਈ ਤਿਆਰੀ ਵਿੱਢ ਰਿਹਾ ਆ। ਐਤਵਾਰ ਨੂੰ ਜਿਹੜੀ ਤਿਆਰੀ ਆ ਉਹਨਾਂ ਨੇ ਬੈਨ ਕਰਨ ਦੀ ਕਹਿੰਦੇ ਕਰ ਰੱਖੀ ਆ। ਕਹਿੰਦੇ ਵੀ ਜਿਨ੍ਹਾਂ ਦੇ ਟਿਕਟੌਕ ਆਲਰੇਡੀ ਡਾਊਨਲੋਡਡ ਆ, ਚੱਲ ਰਿਹਾ ਆ, ਉਹ ਚੱਲਦਾ ਰਹੇਗਾ। ਨਵਿਆਂ ਨੂੰ ਜਿਹੜਾ ਡਾਊਨਲੋਡ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। 170 ਮਿਲੀਅਨ ਅਮਰੀਕਨਸ ਇਸ ਟਾਈਮ ਟਿਕਟੌਕ ਦੇ ਜਿਹੜੇ ਯੂਜ਼ਰ ਹੈਗੇ ਨੇ। ਸੁਪਰੀਮ ਕੋਰਟ ਨੇ ਡਿਸਾਈਡ ਕਰਨਾ ਆ ਸੰਡੇ ਤੱਕ ਟਿਕਟੌਕ ਦੇ ਬੈਨ ਨੂੰ ਲੈ ਕੇ। ਹਾਲ ਦੀ ਘੜੀ ਸੁਪਰੀਮ ਕੋਰਟ ਇਸੇ ਪਾਸੇ ਵੱਲ ਨੂੰ ਉਲਰ ਰਿਹਾ ਆ ਵੀ ਜਿਹੜਾ ਕਾਨੂੰਨ ਬਣਿਆ ਸੀਗਾ ਬਾਈਪਾਰਟੀਜ਼ਨ, ਵੀ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਆ, ਮਸਲਾ ਆ, ਤੇ ਇਸ ਲਈ ਇਸ ਨੂੰ ਬੈਨ ਕਰ ਦੇਣਾ ਚਾਹੀਦਾ ਆ। ਵਕਤ ਦਿੱਤਾ ਸੀ ਇਹਨਾਂ ਨੇ 19 ਜਨਵਰੀ 2025 ਤੱਕ ਦਾ, ਜਦ ਅਪ੍ਰੈਲ ਦੇ ਵਿੱਚ ਇਹ ਸਾਈਨ ਕੀਤਾ ਗਿਆ ਸੀ ਕਾਨੂੰਨ, ਵੀ ਜਾਂ ਤਾਂ ਆਪਣੇ ਆਪ ਦੇ ਐਸੈਟਸ ਜਿਹੜੇ US ਦੇ ਵਿੱਚ ਇੱਥੇ ਕਿਸੇ ਕੰਪਨੀ ਨੂੰ ਵੇਚੋ, ਨਹੀਂ ਤਾਂ ਬੈਨ ਦੇ ਲਈ ਜਿਹੜਾ ਉਹ ਰੈਡੀ ਹੋਵੋ। ਉਹਨਾਂ ਨੇ ਆਪਣੇ ਆਪ ਨੂੰ ਵੇਚਿਆ ਨਹੀਂ। ਜਿਹੜੀ ਚਾਈਨੀਜ਼ ਕੰਪਨੀ ਬਾਈਟ ਡਾਂਸ ਹੈਗੀ ਆ, ਉਹ ਇਸ ਦੀ ਮਾਲਕ ਹੈਗੀ ਆ ਟਿਕਟੌਕ ਦੀ। ਸੋ ਇਹ ਜਿਹੜਾ ਬੈਨ ਆ ਕਹਿੰਦੇ ਵੀ ਐਤਵਾਰ ਦੇ ਲਈ ਟਿਕਟੌਕ ਇਸ ਟਾਈਮ ਰੈਡੀ ਹੋ ਰਿਹਾ ਆ। 7,000 ਤੋਂ ਵੱਧ ਇਹਨਾਂ ਦੇ EMPLOYEE US ਦੇ ਵਿੱਚ ਹੈਗੇ ਨੇ ਟਿਕਟੌਕ ਦੇ। ਜਦ ਇਸ ਨੂੰ ਸਾਈਨ ਕੀਤਾ ਗਿਆ ਸੀ ਕਾਨੂੰਨ ਨੂੰ, ਤਾਂ 270 ਦਿਨਾਂ ਦਾ ਮੌਲਤ ਜਿਹੜੀ ਇਹਨਾਂ ਨੂੰ ਮਿਲੀ ਸੀ ਡਾਈਵੈਸਟ ਕਰਨ ਦੇ ਲਈ, ਤੇ ਇਹਨਾਂ ਨੇ ਹਾਲ ਦੀ ਘੜੀ ਉਸ ਨੂੰ ਜਿਹੜਾ ਉਹ ਰੋਕ
ਉਹ ਜਿਹੜਾ ਉਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ। ਸੋ ਕਹਿੰਦੇ ਵੀ ਟਿਕਟੌਕ ਇਹ ਪਲਾਨ ਕਰ ਰਿਹਾ ਆ ਵੀ ਜਦ ਉਹ ਐਪ ਖੋਲਣਗੇ ਲੋਕ, ਤਾਂ ਉਹਨਾਂ ਨੂੰ ਇੱਕ ਪੌਪ ਅਪ ਮੈਸੇਜ ਉਹਨਾਂ ਦੀ ਵੈਬਸਾਈਟ ਵੱਲ ਨੂੰ ਜਿਹੜਾ ਉਹ ਘੱਲ ਦਿੱਤਾ ਜਾਊਗਾ। ਅਜੇ ਹਾਲ ਦੀ ਘੜੀ ਟਿਕਟੌਕ ਤੇ ਬਾਈਡਾਂਸ ਨੇ ਇਸ ਬੈਨ ਨੂੰ ਲੈ ਕੇ ਆਪਣੇ ਪੱਧਰ ਦੇ ਉੱਤੇ ਕੋਈ ਬਿਆਨ ਜਿਹੜਾ ਤੇ ਐਤਵਾਰ ਤੱਕ ਦੀ ਅਖੀਰਲੇ ਮੂਮੈਂਟ ਤੱਕ ਦੀ ਜਿਹੜੀ ਵੇਟ ਆ ਉਹ ਕਰ ਰਹੇ ਆ। ਫਸਟ ਅਮੈਂਡਮੈਂਟ, ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਦੇ ਜਿਹੜੇ ਆਰਗੂਮੈਂਟਸ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਸੀਗੇ ਵੀ ਸਰਕਾਰ ਇਸ ਤਰੀਕੇ ਦੇ ਨਾਲ ਸਾਨੂੰ ਬੰਦ ਜਿਹੜਾ ਆ ਉਹ ਨਹੀਂ ਕਰ ਸਕਦੀ, ਪਰ ਦੋਨੋਂ ਪਾਸਿਓਂ ਹਾਲ ਦੀ ਘੜੀ ਇਹ ਜਿਹੜੀ ਸਮਰਥਨ ਦੇ ਨਾਲ ਇਹ ਕਾਨੂੰਨ ਪਾਸ ਹੋਇਆ ਸੀ। ਜਿਹੜੇ ਆ ਰਹੇ ਨਵੇਂ ਪ੍ਰੈਜ਼ੀਡੈਂਟ ਨੇ ਉਹ ਚਾਹੁੰਦੇ ਨੇ ਵੀ ਟਿਕਟੌਕ ਚੱਲਦਾ ਰਵੇ। ਈਲਨ ਮਸਕ ਇਸ ਨੂੰ ਖਰੀਦਣ ਦੀਆਂ ਗੱਲਾਂ ਵੀ ਕਰ ਰਿਹਾ ਸੀਗਾ। ਕੀ ਬਣੂਗਾ ਇਸ ਬਾਬਤ ਇਹ ਦੇਖਣ ਵਾਲੀ ਗੱਲ ਆ। ਤੇ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਸ਼ਾਇਦ ਇਹਨਾਂ ਨੂੰ ਕੁਛ ਹੋਰ ਦਿਨਾਂ ਦੀ ਜਾਂ ਕੁਛ ਮਹੀਨਿਆਂ ਦੀ ਮੌਲਤ ਦਿੱਤੀ ਜਾਵੇ, ਜਿਸ ਦੇ ਵਿੱਚ ਇਹ ਆਪਣੇ ਆਪ ਨੂੰ ਵੇਚ ਲੈਣ। ਇਹ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜੇ ਸੈਕਰਾਮੈਂਟੋ ਦੇ ਬਿਜ਼ਨੈਸਿਸ ਆ ਤੇ ਲਾ ਇਨਫੋਰਸਮੈਂਟ ਗਰੁੱਪਸ ਆ, ਉਹ ਕਹਿੰਦੇ ਵੀ ਜਿਹੜੀ ਪ੍ਰੋਪੋਜੀਸ਼ਨ 36 ਆ ਉਹ ਪਾਸ ਹੋਣ ਦੇ ਨਾਲ ਹੁਣ ਉਹਦਾ ਅਸਰ ਦੇਖਿਆ ਜਾ ਸਕਦਾ ਹੈਗਾ। ਇੱਕ ਲੋਕਲ ਰੈਲੇ ਸਟੋਰ ਜੋ ਫੇਅਰ ਓਕਸ ਬੁਲੇਵਰਡ ਤੇ ਆ, ਉਹਨਾਂ ਨੇ ਕਹਿੰਦੇ ਵੀ ਪਿਛਲੇ ਸਾਲ $2 ਲੱਖ ਦੀ ਉਸ ਸਟੋਰ ਦੇ ਵਿੱਚੋਂ ਸ਼ਰਾਬ ਚੋਰੀ ਹੋਈ ਹੈਗੀ ਆ। ਵਾਓ। ਚੈਲਸੀਆ ਕਾਰਵਾਹਾਲ ਜੋ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਰੇਲਵੇ ਕੰਪਨੀਜ਼ ਦੇ, ਉਹਨਾਂ ਨੇ ਦੱਸਿਆ ਵੀ ਆਉਂਦੇ ਆ ਫੜ ਕੇ ਭੱਜ ਜਾਂਦੇ ਹੈਗੇ ਆ। ਪਰ ਜਿਸ ਟਾਈਮ ਤੋਂ ਜੋ ਪ੍ਰੋਪੋਜੀਸ਼ਨ 36 ਪਾਸ ਹੋਈ ਆ, ਜਿਸ ਦਿਨ ਤੋਂ ਲਾਗੂ ਹੋਈ ਆ, 54 ਲੋਕਾਂ ਨੂੰ ਆਲਰੇਡੀ ਅਰੈਸਟ ਕੀਤਾ ਜਾ ਚੁੱਕਾ ਹੈਗਾ। ਸੈਕਰਾਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਦੱਸਿਆ ਹੈਗਾ। 24 ਨੂੰ ਮਿਸਡਵੀਨਰ ਚਾਰजेस ਲਾਏ ਆ, 30 ਦੇ ਉੱਤੇ ਫੈਲਨੀਜ਼ ਲਾਈਆਂ ਗਈਆਂ ਹੈਗੀਆਂ। ਯੋਲੋ ਕਾਉਂਟੀ ਦੇ ਵਿੱਚ ਡਰੱਗ ਰਿਲੇਟਡ ਕ੍ਰਾਈਮਸ ਜੋ ਪ੍ਰੋਪੋਜੀਸ਼ਨ 36 ਦੇ ਅੰਡਰ ਆਉਂਦੇ ਤੇ 10 ਰੀਟੇਲ ਥੈਫਟ ਉਹਨਾਂ ਨੂੰ ਜਿਹੜਾ ਫੜਿਆ ਗਿਆ। ਸੋ ਬਾਰ-ਬਾਰ ਹੁਣ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਸਟੋਰਾਂ ਵਾਲੇ ਆ, ਗੈਸ ਸਟੇਸ਼ਨਾਂ ਵਾਲੇ ਆ, ਰੈਸਟੋਰੈਂਟ ਜਾਂ ਕੋਈ ਵੀ ਬਿਜ਼ਨਸ ਆ, ਤੁਹਾਡੇ ਚੋਰੀ ਹੁੰਦੀ ਆ, ਹੁਣ ਸੰਗਿਓ ਨਾ, ਡਰਿਓ ਨਾ, ਹੁਣ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰੋ, ਕਿਉਂਕਿ ਹੁਣ ਪੁਲਿਸ ਵਾਲੇ ਫੜ ਰਹੇ ਆ ਤੇ ਉਹ ਚਾਰਜ ਵੀ ਹੋ ਰਹੇ ਹੈਗੇ ਆ। ਕਿਉਂਕਿ ਜਦੋਂ ਜੇ ਹੁਣ ਤੁਸੀਂ ਹੁਣ ਨਹੀਂ ਕਰਦੇ, ਫਿਰ ਜਿਹੜਾ ਅਸੀਂ ਇੰਨਾ ਜ਼ੋਰ ਲਾਇਆ ਸੀ ਵੀ ਪ੍ਰੋਪੋਜੀਸ਼ਨ 36 ਪਾਸ ਹੋਣੀ ਚਾਹੀਦੀ ਆ, ਤੇ ਫਿਰ ਉਹ ਇਫੈਕਟ ਨਹੀਂ ਕਰੂਗੀ। ਸੋ ਪ੍ਰੋਪੋਜੀਸ਼ਨ 36 ਸੈਕਰਾਮੈਂਟੋ ਏਰੀਏ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹਦਾ ਅਸਰ ਦੇਖਿਆ ਜਾ ਸਕਦਾ ਆ। ਸੈਕਰਾਮੈਂਟੋ ਡਿਸਟ੍ਰਿਕਟ ਕਾਉਂਟੀ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਥੀਨ ਹੋ, ਉਹ ਤਾਂ ਪਹਿਲਾਂ ਹੀ ਬਹੁਤ ਤੱਤਾ ਆ ਇਸ ਗੱਲ ਤੇ ਵੀ ਜਿਹੜਾ ਵੀ ਆਉਂਦਾ ਫੜ ਲਓ, ਛੱਡੋ ਨਾ। ਹੁਣ ਤਾਂ ਬਲਕਿ ਆਪਣੇ ਜਿਹੜੇ ਕਾਉਂਟੀ ਦੇ ਜਾਂ ਸਿਟੀ ਦੇ ਪਾਰਕਸ ਦੇ ਵਿੱਚ ਹੋਮਲੈਸ ਲੋਕਾਂ ਨੇ ਜਿਹੜੇ ਟੈਂਟ ਲਾਏ ਸੀ, ਉਸ ਸਿਟੀ ਨੂੰ ਸੂ ਕੀਤਾ ਸੀ ਵੀ ਜੇ ਤੁਸੀਂ ਆਪਣੇ ਹੀ ਸਿਟੀ ਦੇ ਪਾਰਕਸ, ਸਿਟੀ ਦੀਆਂ ਜਿਹੜੀਆਂ ਲਾਇਬ੍ਰੇਰੀਆਂ ਜਾਂ ਸਿਟੀ ਓਨਡ ਪ੍ਰਾਪਰਟੀ ਨੂੰ ਆਪ ਨਹੀਂ ਸੇਵ ਕਰ ਸਕਦੇ, ਤੇ ਆਮ ਲੋਕਾਂ ਨੂੰ ਤੁਸੀਂ ਕਿੱਦਾਂ ਟਿਕਟਾਂ ਦੇ ਸਕਦੇ ਜੀ ਉਹਨਾਂ ਦੇ ਘਰ ਦੇ ਅੱਗੇ ਜਿਹੜੇ ਆ ਹੋਮਲੈਸ ਬੈਠੇ ਹੈਗੇ ਆ। ਜੀ ਬਿਲਕੁਲ ਸਹੀ ਗੱਲ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਕਰਨ ਕਾਉਂਟੀ ਦੇ ਕਹਿੰਦੇ 40 ਤੋਂ ਵੱਧ ਲੋਕ ਸੈਂਟਾ ਮੋਨਿਕਾ ਦੇ ਵਿੱਚ ਗ੍ਰਿਫਤਾਰ ਹੋਏ ਨੇ, ਜਿਹੜੇ ਇਵੈਕੂਏਸ਼ਨ ਜ਼ੋਨਸ ਦੇ ਵਿੱਚ ਪਾਏ ਗਏ ਨੇ। ਮੂਲ ਕਾਰਨ ਕਹਿੰਦੇ ਇਹਨਾਂ ਦਾ ਚੋਰੀ ਲੁਟੇਰਾ ਜਿਹੜਾ ਇਹ ਲੁੱਟ ਖੋ ਇਸ ਦੇ ਵਿੱਚ ਹੋ ਸਕਦੀ ਆ। ਇਵੈਕੂਏਸ਼ਨ ਜ਼ੋਨ ਦਾ ਮਤਲਬ ਇਹ ਆ ਵੀ ਉੱਥੇ ਰਹਿ ਰਹੇ ਲੋਕਾਂ ਨੂੰ ਉਹ ਥਾਂ ਛੱਡ ਕੇ ਜਾਣ ਦੇ ਲਈ ਜਿਹੜਾ ਉਹ ਕਹਿਣਾ। 7 ਜਨਵਰੀ ਤੋਂ 13 ਜਨਵਰੀ ਦੇ ਦਰਮਿਆਨ ਸੈਂਟਾ ਮੋਨਿਕਾ ਪੁਲਿਸ ਡਿਪਾਰਟਮੈਂਟ ਨੇ ਘੱਟੋ ਘੱਟ ਕਹਿੰਦੇ ਵੀ ਸੈਂਕੜੇ ਲੋਕਾਂ ਨੂੰ ਸਿਟੀ ਦੇ ਇਵੈਕੂਏਸ਼ਨ ਜ਼ੋਨਸ ਦੇ ਵਿੱਚ ਜਾਣ ਤੋਂ ਰੋਕਿਆ, ਜਿਹਦੇ ਵਿੱਚ 40 ਜਿਹੜੀਆਂ ਗ੍ਰਿਫਤਾਰੀਆਂ ਉਸ ਤੋਂ ਵੱਧ ਜਿਹੜੀਆਂ ਹੋਈਆਂ ਆ। ਤੇ ਇਹਨਾਂ ਦੇ ਵਿੱਚ ਕਹਿੰਦੇ ਵੀ ਕਰਨ ਕਾਉਂਟੀ ਦੇ ਰੈਜ਼ੀਡੈਂਟ ਵੀ ਜਿਹੜੇ ਉਹ ਸ਼ਾਮਲ ਆ। 40 ਨਹੀਂ ਆ, ਕੁੱਲ 40 ਨੇ, ਉਹਨਾਂ ਦੇ ਵਿੱਚੋਂ ਕੁਛ ਕੁ ਜਿਹੜੇ ਆ ਉਹ ਕਰਨ ਕਾਉਂਟੀ ਦੇ ਆ। ਮਾਫੀ ਚਾਹੁੰਦਾ ਜੇ ਲੱਗਾ ਹੋਵੇ ਵੀ 40 ਦੇ 40 ਇੱਥੇ ਦੇ ਨੇ। ਸੈਂਟਾ ਮੋਨਿਕਾ ਪੁਲਿਸ ਨੇ ਜਿਹੜਾ ਉਹ ਦੱਸਿਆ ਵੀ 10 ਜਾਣੇ ਬਰਗਲਰੀ, 6 ਜਾਣੇ ਜਿਹੜੇ ਆ ਬਰਗਲਰੀ ਟੂਲਸ ਦੇ ਨਾਲ, ਤੇ ਬਾਕੀ ਜਿਹੜੇ ਆ ਵੱਖ-ਵੱਖ ਹੋਰ ਵਾਇਲੇਸ਼ਨਸ ਦੇ ਤਹਿਤ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਹੈਗੇ ਆ। ਸੋ ਕਹਿੰਦੇ ਵੀ ਤੜਕੇ ਉੱਥੇ 1 ਵਜੇ, 2 ਵਜੇ, 1:30 ਵਜੇ ਇਹ ਲੋਕ ਜਿਹੜੇ ਆ ਉੱਥੇ ਇਵੈਕੂਏਸ਼ਨ ਏਰੀਆਜ਼ ਦੇ ਵਿੱਚ ਪਾਏ ਗਏ ਸੀ, ਜਦ ਉਸ ਟਾਈਮ ਉੱਥੇ ਕਰਫਿਊ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਇਹ ਇਦਾਂ ਦੇ ਜਿਹੜੇ ਨਿਕੰਮੇ ਲੋਕ ਆ ਉਹ ਹਰ ਥਾਂ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਵਸਦੇ ਨੇ, ਤੇ ਪਰੇਸ਼ਾਨੀ ਦੇ ਵਿੱਚ ਆਏ ਹੋਏ ਲੋਕਾਂ ਨੂੰ ਵੀ ਉਹ ਛੱਡ ਨਹੀਂ ਰਹੇ ਜੀ। ਅਗਲੀ ਖਬਰ ਵੀ ਸੈਕਰਾਮੈਂਟੋ ਏਰੀਏ ਤੇ ਆ ਰਹੀ ਆ। ਸੈਕਰਾਮੈਂਟੋ ਏਰੀਏ ਦੇ ਵਿੱਚ ਟੈਂਪਰੇਚਰ ਕਾਫੀ ਜ਼ਿਆਦਾ ਡਾਊਨ ਗਿਆ, ਕਹਿੰਦੇ ਲੋ ਟੂ ਮਿਡ
30s ਦੇ ਵਿੱਚ ਪਿਛਲੇ 7 ਦਿਨਾਂ ਤੋਂ ਸੈਕਰਾਮੈਂਟੋ 'ਚ ਟੈਂਪਰੇਚਰ ਚੱਲ ਰਿਹਾ ਹੈਗਾ। ਫੌਕਸ 40 ਉੱਥੇ ਦਾ ਜਿਹੜਾ ਵੈਦਰ ਚੈਨਲ ਹੈਗਾ, ਉਹਨਾਂ ਨੇ ਇਹ ਕਿਹਾ ਵੀ ਜਨਵਰੀ 21 ਤੱਕ 33 ਡਿਗਰੀ ਫਾਰਨਹਾਈਟ ਦੇ ਕਰੀਬ ਜੋ ਇਹ 1 ਡਿਗਰੀ ਫਰੀਜ਼ਿੰਗ ਤੋਂ ਥੋੜ੍ਹਾ ਜਿਹਾ ਉੱਤੇ ਆ ਟੈਂਪਰੇਚਰ ਰਹੂਗਾ। ਸਟਾਕਟਨ ਤੇ ਮੋਡੈਸਟੋ 'ਚ ਵੀ ਲਗਭਗ ਸੇਮ ਹੀ ਟੈਂਪਰੇਚਰ ਇਸ ਟਾਈਮ ਚੱਲ ਰਿਹਾ ਹੈਗਾ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਐਵਰੇਜ 50 ਡਿਗਰੀ ਤੋਂ ਲੈ ਕੇ 60 ਡਿਗਰੀ ਤੱਕ ਟੈਂਪਰੇਚਰ ਇਸ ਟਾਈਮ ਚੱਲ ਰਿਹਾ ਹੈਗਾ। ਜੀ। ਕਾਂਗਰਸਮੈਨ ਬੇ ਏਰੀਏ ਦੇ ਜਿਹੜੇ ਰੋਹ ਖੰਨਾ ਆ, ਉਹਨਾਂ ਨੇ ਮੰਗ ਕੀਤੀ ਆ, ਕਹਿੰਦੇ ਵੀ ਪੂਰੀ ਇਨਵੈਸਟੀਗੇਸ਼ਨ ਤੇ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਓਪਨ ਏਆਈ ਦਾ ਜਿਹੜਾ ਵਿਸਲ ਬਲੋਵਰ ਸੀਗਾ ਸੁਚੀਰ ਬਾਲਾਜੀ, ਜੋ ਕਿ ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਸੁਸਾਈਡ ਦੇ ਨਾਲ ਮ੍ਰਿਤ ਪਾਇਆ ਗਿਆ ਸੀ, ਵੀ ਉਸ ਦੀ ਜਿਹੜੀ ਉਹ ਜਾਂਚ ਜਿਹੜੀ ਉਹ ਕੀਤੀ ਜਾਵੇ। ਸੋ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ ਦੀ ਜਿਹੜੀ ਲਾਸ਼ ਆ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਸੁਸਾਈਡ ਗਰਦਾਨ ਦਿੱਤਾ ਗਿਆ ਸੀ। ਬੇ ਏਰੀਏ ਦੇ ਵਿੱਚ ਜਿਹੜੀ ਟੈਕਨੋਲੋਜੀ ਦੇ ਨਾਲ ਸੰਬੰਧਿਤ ਲੋਕ ਨੇ, ਜਾਂ ਕਹਿ ਲਓ ਵੀ ਭਾਰਤੀ ਮੂਲ ਵਾਲੇ ਲੋਕ ਆ, ਉਹਨਾਂ ਨੇ ਕਾਫੀ ਮੁੱਦਾ ਜਿਹੜਾ ਇਸ ਦਾ ਸੁਚੀਰ ਬਾਲਾ ਜੀ ਦਾ ਜਿਹੜਾ ਉਹ ਚੱਕਿਆ ਹੈਗਾ ਆ। ਕਾਂਗਰਸਮੈਨ ਨੇ ਸੋਸ਼ਲ ਮੀਡੀਆ ਸਾਈਟ ਐਕਸ ਦੇ ਉੱਤੇ ਟਵੀਟ ਕਰਕੇ ਇਸ ਚੀਜ਼ ਦੀ ਮੰਗ ਜਿਹੜੀ ਉਹ ਕੀਤੀ ਹੈਗੀ ਆ। ਸੈਨ ਫਰਾਂਸਿਸਕੋ ਕਾਉਂਟੀ ਮੈਡੀਕਲ ਐਗਜ਼ਾਮੀਨਰ ਨੇ 26 ਸਾਲਾਂ ਦੇ ਮੁੰਡੇ ਦੀ ਇਸ ਮੌਤ ਨੂੰ ਸੁਸਾਈਡ ਗਰਦਾਨਿਆ ਸੀ, ਜੋ ਕਿ 2 ਮਹੀਨੇ ਪਹਿਲਾਂ ਉਸਦੇ ਅਪਾਰਟਮੈਂਟ ਦੇ ਵਿੱਚ ਬਰਾਮਦ ਜਿਹੜੀ ਉਹ ਹੋਈ ਸੀ। ਉਹਦੇ ਪੇਰੈਂਟਸ ਨੇ ਕਹਿੰਦੇ ਵੀ ਇੱਕ ਸੈਪਰੇਟ ਅਟੋਪਸੀ ਕਮਿਸ਼ਨ ਕੀਤੀ ਆ, ਤੇ ਕਹਿੰਦੇ ਵੀ ਉਹਨਾਂ ਨੇ ਉਸ ਦੀਆਂ ਅਜੇ ਫਾਈਂਡਿੰਗਸ ਜਨਤਕ ਨਹੀਂ ਕੀਤੀਆਂ ਹੈਗੀਆਂ। ਪਰ ਇਸ ਮੁੰਡੇ ਦੇ ਲਈ ਜਿਹੜੇ ਉੱਥੋਂ ਦੇ ਕਹਿ ਲਓ ਵੀ ਟੈਕਨੋਲੋਜੀ ਦੇ ਨਾਲ ਸੰਬੰਧਿਤ ਭਾਰਤੀ ਮੂਲ ਵਾਲੇ ਆ, ਤੇ ਦੂਜੇ ਲੋਕ ਹੱਕ ਦੇ ਵਿੱਚ ਜਿਹੜੇ ਉਹ ਆ ਰਹੇ ਆ, ਕਹਿ ਰਹੇ ਆ ਵੀ ਇਸ ਦੀ FBI ਇਨਵੈਸਟੀਗੇਸ਼ਨ ਤੱਕ ਵੀ ਹੋਣੀ ਚਾਹੀਦੀ ਆ, ਇਹ ਪਤਾ ਕਰਨ ਲਈ ਵੀ ਜਿਹੜਾ ਓਪਨ ਏਆਈ ਦੀ ਵਿਸਲ ਬਲੋ ਕਰ ਰਿਹਾ ਸੀ, ਉਹ ਅਚਨਚੇਤੇ ਸੁਸਾਈਡ ਦੇ ਨਾਲ ਉਸਨੇ ਆਪਣੇ ਆਪ ਨੂੰ ਕਿੱਦਾਂ ਮਾਰ ਲਿਆ। ਅਗਲੀ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਸੈਂਟਰ ਵੈਲੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹ ਇਮੀਗ੍ਰੈਂਟ ਫੈਮਿਲੀਜ਼ ਦੀ ਹੈਲਪ ਦੇ ਲਈ ਉਹਨਾਂ ਨੇ ਹੈਲਪ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਕਾਰਨ ਕੀ ਆ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ, ਉਹ ਇਸ ਵੇਲੇ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਬਣਿਆ ਆ ਵੀ ਮਾਸ ਡਿਪੋਰਟੇਸ਼ਨ ਉਹਨਾਂ ਦੀ ਹੋ ਸਕਦੀ ਹੈਗੀ ਆ। ਫੇਥ ਇਨ ਦਾ ਵੈਲੀ, ਵੈਲੀ ਵਾਚ ਨੈਟਵਰਕ, ਇਹ ਆਰਗੇਨਾਈਜੇਸ਼ਨਸ ਮੋਡੈਸਟੋ ਸਟਾਕਟਨ ਏਰੀਏ ਦੇ ਵਿੱਚ ਕੰਮ ਕਰ ਰਹੀਆਂ ਹੈਗੀਆਂ। ਉਹਨਾਂ ਨੇ ਹੌਟਲਾਈਨ ਡਿਸਪੈਚਰਸ ਕੋਆਰਡੀਨੇਟਰ ਜਿਹੜੇ ਆ ਉਹ ਰੱਖੇ ਹੈਗੇ ਆ ਆਈਸ ਦੀਆਂ ਐਕਟੀਵਿਟੀਜ਼ ਤੇ ਹੇਟ ਕ੍ਰਾਈਮ ਨੂੰ ਜਿਹੜਾ ਫਾਈਟ ਕਰਨ ਦੇ ਲਈ। ਸੋ ਡਾਕੂਮੈਂਟ ਜੋ ਤੇ ਵੈਰੀਫਾਈ ਆਈਸ ਐਕਟੀਵਿਟੀ, ਹੇਟ ਕ੍ਰਾਈਮ, ਇਹ ਸਾਰਾ ਕੁਝ ਇਹ ਆਰਗੇਨਾਈਜੇਸ਼ਨ ਫ੍ਰੀ ਆਫ ਕਾਸਟ ਲੋਕਾਂ ਦੀ ਮਦਦ ਕਰਨਗੇ। ਜੀ। ਕਰਨ ਕਾਉਂਟੀ ਦੇ 17,000 ਤੋਂ ਵੱਧ ਜਿਹੜੇ ਕਸਟਮਰ ਆ, ਉਹਨਾਂ ਨੂੰ ਪੋਟੈਂਸ਼ੀਅਲ ਪਾਵਰ ਸ਼ਟ ਆਫ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਆ। ਸੈਂਟਾ ਐਨਾ ਵਿੰਡਸ ਦਾ ਜਿਹੜਾ ਅਸਰ ਆ, ਇਹਨਾਂ ਇਲਾਕਿਆਂ ਦੇ ਵਿੱਚ ਬੇਕਰਸਫੀਲਡ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਵੀ ਦੇਖਿਆ ਜਿਹੜਾ ਉਹ ਜਾ ਸਕਦਾ ਆ। ਸਾਊਥ ਕੈਲ ਐਡੀਸਨ ਕਹਿੰਦੇ ਵੀ ਉਹ ਸੋਚ ਰਹੀ ਆ ਵੀ ਟੇਹਾਚਪੀ, ਬੇਅਰ ਮਾਊਂਟਨ ਸਪ੍ਰਿੰਗ, ਕੀਨ, ਕੈਲਨ ਅੰਤੇ, ਗੌਰਮੈਨ, ਫਰੇਜ਼ਰ ਪਾਰਕ, ਇਜ਼ਾਬੇਲਾ, ਇਹਨਾਂ ਥਾਵਾਂ ਦੇ ਉੱਤੇ 75,000 ਤੋਂ ਵੱਧ ਜਿਹੜੇ ਲੋਕ ਆ, ਜਿਹੜੇ ਸੋ ਕੈਲ ਐਡੀਸਨ ਦੇ ਕਸਟਮਰ ਆ, ਉਹ ਬਿਜਲੀ ਤੋਂ ਬਗੈਰ ਸੀਗੇ, ਤੇ ਇੱਥੇ ਜਿਹੜੀ ਉਹ ਬਿਜਲੀ ਤੇਜ਼ ਹਵਾਵਾਂ ਦੇ ਚੱਲਦਿਆਂ ਜਾ ਸਕਦੀ ਆ, ਤਾਂ ਜੋ ਅੱਗਾਂ ਜਿਹੜੀਆਂ ਉਹ ਨਾ ਲੱਗਣ। ਤੇ ਆਪਾਂ ਹੁਣ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 65 ਪੈਸੇ। ਇੱਕ $US ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 40 ਪੈਸੇ। ਜੀ। ਕੈਲੀਫੋਰਨੀਆ ਦੇ ਵਾਈਲਡ ਫਾਇਰਸ ਕਹਿੰਦੇ ਵੀ ਕੈਲੀਫੋਰਨੀਆ ਦੀ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਉਹ ਪਾ ਸਕਦੀਆਂ ਆ। ਇਕਨੋਮੀ ਦੇ ਵਿੱਚ ਗਿਰਾਵਟ ਜਿਹੜੀ ਉਹ ਆ ਸਕਦੀ ਆ, ਤੇ ਇਸ ਦੇ ਨਾਲ ਨਾਲ ਮਹਿੰਗਾਈ ਹੋਰ ਵੀ ਜ਼ਿਆਦਾ ਵੱਧ ਸਕਦੀ। ਇਕਨੋਮਿਸਟ ਕਹਿੰਦੇ ਆ ਵੀ ਵਰਸਟ ਅਜੇ ਇਹ ਆਉਣਾ ਬਾਕੀ ਆ। ਕੱਲੇ 2024 ਦੇ ਵਿੱਚ 2024 ਦੇ ਵਿੱਚ 27 ਨੈਚੁਰਲ ਡਿਜ਼ਾਸਟਰ ਅਜਿਹੇ ਆਏ ਆ, ਜਿਨ੍ਹਾਂ ਦੀ ਜਿਹੜਾ ਕਹਿ ਲਓ ਵੀ ਨੁਕਸਾਨ $1 ਬਿਲੀਅਨ ਤੋਂ ਵੱਧ ਹੈਗਾ ਆ। 1980 ਤੋਂ ਲੈ ਕੇ 2023 ਤੱਕ ਮਹਿਜ ਇੱਕ ਨੈਚੁਰਲ ਡਿਜ਼ਾਸਟਰ ਜਿਹੜਾ 9 ਜਿਹੜੇ ਨੈਚੁਰਲ ਡਿਜ਼ਾਸਟਰ ਜਿਹੜੇ ਹੁੰਦੇ ਰਹੇ ਆ ਸਾਲਾਨਾ, ਤੇ ਉਹ 3 ਗੁਣਾ ਜਿਹੜੇ ਉਹ ਵੱਧ ਚੁੱਕੇ ਆ। 27 ਨੈਚੁਰਲ ਡਿਜ਼ਾਸਟਰ ਪਿਛਲੇ ਸਾਲ ਦੇ ਵਿੱਚ ਆਉਣ ਦੇ ਨਾਲ
ਇਨਫਰਾਸਟ੍ਰਕਚਰ ਦਾ ਤੇ ਇਕੋਨਮੀ ਦਾ ਕਹਿੰਦੇ ਵੀ ਭੱਠਾ ਜਿਹੜਾ ਆ ਉਹ ਬਹਿ ਸਕਦਾ ਆ। ਮਾਰਕੀਟ ਦੀ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ ਕਾਫੀ ਵੱਡੀ ਛਾਲ ਵੱਜੀ, 703 ਪੁਆਇੰਟ ਵੱਧ ਕੇ 43,222 ਦੇ ਉੱਤੇ ਜਿਹੜਾ ਆ ਉਹ ਬੰਦ ਹੋਇਆ। S&P 107 ਪੁਆਇੰਟ ਵੱਧ ਕੇ 5900 ਤੇ 50 ਦੇ ਉੱਤੇ ਬੰਦ ਹੋਇਆ। ਨੈਸਡੈਕ 400 ਤੇ 67 ਪੁਆਇੰਟ ਵੱਧ ਕੇ 19,511 ਦੇ ਉੱਤੇ। ਸੋਨੇ ਦਾ ਭਾਅ $2729 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 5% ਦੇ ਲਾਗੇ ਪਹੁੰਚ ਰਿਹਾ ਆ 4.66 ਦੇ ਉੱਤੇ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ $1,00,000 ਨੂੰ ਪਾਰ ਕਰ ਗਿਆ, 1 ਲੱਖ ਤੇ $98 ਤੇ ਇਥੀਰੀਅਮ 3400 ਤੇ $2 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।